ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ जी बहुत बहुत धन्यवाद ਤੁਹਾਡਾ ਪ੍ਰਵੀਨ ਜੀ। ਮੇਰੇ ਵੱਲੋਂ ਸਭ ਦਰਸ਼ਕਾਂ ਨੂੰ ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਅੱਜ ਦਾ ਅਪਡੇਟ ਪਾਕਿਸਤਾਨ ਜਦੋਂ ਅਮਰੀਕਾ ਦੇ ਵਿੱਚ 15 ਸਤੰਬਰ ਸਾਲ 2025 ਦਾ ਦਿਨ ਡੁੱਬ ਰਿਹਾ ਔਰ ਪਾਕਿਸਤਾਨ 'ਚ 16 ਸਤੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਇਸ ਬੁਲਟਨ 'ਚ ਇਹਦੇ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹਨਾਂ ਖਬਰਾਂ ਨੂੰ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਬ੍ਰੌਡਕਾਸਟ ਕਰਨੇ ਆ। ਜੇ ਖਬਰਾਂ ਸਪਾਂਸਰ ਕਰਨੀਆਂ ਹੋਣ ਤਾਂ ਸਾਡਾ ਟੈਲੀਫੋਨ ਨੰਬਰ ਹੈ 408-272 4082725200 ਤੇ ਵਧਦੇ ਹਾਂ ਪਹਿਲੀ ਖਬਰ ਹਲੇ ਮਸੂਦ। KPK ਸੂਬੇ ਤੋਂ ਬਾਅਦ ਬਲੋਚਿਸਤਾਨ 'ਚ ਫੋਰਸਿਸ ਤੇ ਹਮਲਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਕਹਿ ਦਿੱਤਾ ਹੈ ਜੀ ਹੁਣ ਬਸ। ਇੱਕ ਹੀ ਖਬਰ ਇਹ ਜਿਹੜੀ ਬੱਸ ਹੈ ਨਾ ਇਹ ਬੜੀ ਖਤਰਨਾਕ ਹੈ। ਪਰ ਉਸ ਤੋਂ ਪਹਿਲੇ ਮੈਂ ਦੱਸ ਦਵਾਂ ਕਿ ਇਹ ਹਮਲੇ ਜਿਹੜੇ ਹੋਏ ਨੇ 13 ਸਤੰਬਰ ਨੂੰ KPK ਸੂਬੇ ਦੇ ਵਿੱਚ ਫੌਜ ਔਰ ਅੱਤਗਰਦਾਂ ਦੇ ਵਿਚਕਾਰ ਇੱਕ ਵੱਡੀ ਲੜਾਈ ਹੋਈ ਜਿਹਦੇ 'ਚ 13 ਫੌਜੀ ਜਵਾਨ ਔਰ ਅਫਸਰ ਨੇ ਜਿਹੜੇ ਉਹ ਜਾਨ ਦੀ ਬਾਜ਼ੀ ਹਾਰ ਗਏ। 30 ਤੋਂ ਵੱਧ ਅੱਤਗਰਦ ਨੇ ਜਿਹੜੇ ਉਹ ਉਹਦੇ 'ਚ ਮਾਰੇ ਗਏ। 30 ਤੋਂ ਵੱਧ ਕੁੱਲ ਮਿਲਾ ਕੇ ਵੇਖੋ ਕਿ ਇਹ 45 ਦੇ ਨੇੜੇ ਤੇੜੇ ਜਿਹੜੀਆਂ ਹਲਾਕਤਾਂ ਨੇ ਇਹ ਹੋਈਆਂ। ਇਹ ਇੱਕ ਵੱਡਾ ਹਮਲਾ ਸੀਗਾ। ਉਸ ਤੋਂ ਬਾਅਦ ਹੁਣ ਤੋਂ ਕੁਝ ਘੰਟੇ ਪਹਿਲਾਂ ਜਦੋਂ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹ ਖਬਰਾਂ ਦੇਣ ਡਏ ਆ, ਪਾਕਿਸਤਾਨ 'ਚ ਬਲੋਚਿਸਤਾਨ ਸੂਬੇ ਦੇ ਅੰਦਰ ਫੌਜ ਦੀਆਂ 2 ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਐਫਸੀ ਦੀਆਂ ਇਹ ਗੱਡੀਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਗੱਡੀ 'ਚ ਇੱਕ ਕੈਪਟਨ ਔਰ ਉਹਦੇ ਨਾਲ ਸਫ਼ਰ ਕਰਦੇ 4 ਜਵਾਨ ਨੇ ਜਿਹੜੇ ਉਹ ਜਾਨ ਦੀ ਬਾਜ਼ੀ ਹਾਰ ਗਏ ਨੇ। 5 ਹਲਾਕਤਾਂ ਇਹ ਹੋਈਆਂ ਨੇ ਔਰ ਦੋਵੇਂ ਗੱਡੀਆਂ ਜਿਹੜੀਆਂ ਫੌਜੀ ਕਾਫਲੇ ਦੀਆਂ ਇਹ ਤਬਾਹ ਹੋ ਗਈਆਂ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹ ਗਏ ਬੰਨੂ ਦੇ ਉਸ ਹਸਪਤਾਲ 'ਚ ਜਿੱਥੇ ਝੜਪਾਂ ਤੋਂ ਬਾਅਦ 78 ਫੌਜੀ ਜਵਾਨ ਨੇ ਜਿਹੜੇ ਉਹਨਾਂ ਨੂੰ ਦਾਖਲ ਕਰਵਾਇਆ ਸੀਗਾ। ਉਹ ਤੋਂ ਬਾਹਰ ਆ ਕੇ ਜਿਹੜਾ ਤੁਸੀਂ ਕਿਹਾ ਨਾ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਕਿਹਾ ਬਸ ਇਹ ਕਿ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹੁਣ ਵੇਲਾ ਆ ਗਿਆ ਕਿ ਅਫਗਾਨਿਸਤਾਨ ਨੂੰ ਇਹ ਤੈਅ ਕਰਨਾ ਪਏਗਾ ਕਿ ਉਹ ਪਾਕਿਸਤਾਨ ਦੇ ਨਾਲ ਹੈ ਜਾਂ ਪਾਕਿਸਤਾਨ ਤੇ ਹਮਲਾ ਕਰਨ ਵਾਲੇ ਇਹਨਾਂ ਅੱਤਗਰਦਾਂ ਦੇ ਨਾਲ। ਕਿਉਂਕਿ ਪਾਕਿਸਤਾਨ ਲਗਾਤਾਰ ਕਹਿੰਦਾ ਆਇਆ ਕਿ ਪਾਕਿਸਤਾਨ 'ਚ ਇਹ ਹਮਲੇ ਨੇ ਜਿਹੜੇ ਇਹ ਅਫਗਾਨਿਸਤਾਨ ਵਾਲੇ ਪਾਸੇ ਹੁੰਦੇ ਨੇ। ਇਹ ਹਮਲਾ ਕਰਨ ਵਾਲਿਆਂ ਦੇ ਕੈਂਪ ਅਫਗਾਨਿਸਤਾਨ 'ਚ ਨੇ। ਅਫਗਾਨਿਸਤਾਨ ਇਹਨਾਂ ਨੂੰ ਟਕਵੀ ਛੁਪਵੀਂ ਸਰਪ੍ਰਸਤੀ ਦੇਣ ਡਿਆ ਹੈ। ਇਹ ਸਾਰੇ ਭਾਰਤੀ ਸਪਾਂਸਰ ਨੇ। ਹੁਣ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਇਹਨਾਂ 13 ਫੌਜੀ ਹਲਾਕਤਾਂ ਤੋਂ ਬਾਅਦ ਇਹ ਆਖਣਾ ਕਿ ਜੀ ਬਸ ਹੁਣ ਅਫਗਾਨਿਸਤਾਨ ਦੇ ਵਿੱਚ ਕਿਹਦੀ ਸਰਕਾਰ ਆ ਕਿਹਦੀ ਨਹੀਂ ਹੈ ਸਾਨੂੰ ਇਹਦੇ ਨਾਲ ਗਰਜ਼ ਨਹੀਂ ਹੈ। ਸਾਨੂੰ ਸਿਰਫ ਔਰ ਸਿਰਫ ਇੱਕ ਨੁਕਤਾ ਜਿਹੜਾ ਉਹਦੇ ਜਵਾਬ ਚਾਹੀਦਾ ਕਿ ਅਫਗਾਨਿਸਤਾਨ ਇਹਨਾਂ ਹਮਲਿਆਂ ਨੂੰ ਡੱਕਦਾ ਹੈ ਜਾਂ ਨਹੀਂ ਤਾਂ ਫਿਰ ਪਾਕਿਸਤਾਨ ਕੋਲ ਆਪਣਾ ਹੱਕ ਵਰਤਣ ਦੀ ਆਜ਼ਾਦੀ ਹੈ। ਇਹ ਜਵਾਬ ਜਿਹੜਾ ਇਹਦਾ ਮਤਲਬ ਇਹ ਹੈ ਕਿ ਹੁਣ ਪਾਕਿਸਤਾਨੀ ਫੌਜ ਹੈ ਜਿਹੜੀ ਉਹਨੂੰ ਅਲਰਟ ਕਰ ਦਿੱਤਾ ਗਿਆ ਹੈ। ਹੁਣ ਪਾਕਿਸਤਾਨ ਦੇ ਅਗਰ ਕੋਈ ਹਮਲਾ ਹੁੰਦਾ ਹੈ ਅਫਗਾਨਿਸਤਾਨ ਵਾਲੇ ਪਾਸਿਓਂ ਤੇ ਅਫਗਾਨਿਸਤਾਨ 'ਚ ਉਹ ਟਿਕਾਣੇ ਜਿਨ੍ਹਾਂ ਤੇ ਪਾਕਿਸਤਾਨ ਇਤਰਾਜ਼ ਕਰਦਾ ਹੈ ਉਹਨਾਂ ਦੇ ਉੱਤੇ ਪਾਕਿਸਤਾਨੀ ਫੌਜ ਆਪ ਹਮਲਾ ਕਰੇਗੀ। ਉਹ 에ਅਰ ਸਟ੍ਰਾਈਕ ਹੁੰਦੀ ਹੈ। ਉਹ ਕਿਸ ਤਰ੍ਹਾਂ ਹਮਲਾ ਹੁੰਦਾ ਹੈ ਇਹ ਤੇ ਉਹਨਾਂ ਵਾਲਾ ਵਕਤ ਦੱਸੇਗਾ। ਦੂਸਰੇ ਪਾਸੇ ਪਾਬੰਦੀ ਲੱਗੇ ਜਿਹੜੇ ਗਰੁੱਪ ਨੇ ਜਿੱਦਾਂ ਤਹਿਰੀਕ ਤਾਲਿਬਾਨ ਪਾਕਿਸਤਾਨ ਆ ਉਹਨਾਂ ਨੇ ਆਖਿਆ ਕਿ ਜੀ ਪਹਿਲੇ ਤੇ ਅਸੀਂ ਪਾਕਿਸਤਾਨ 'ਚ ਹਮਲੇ ਕਰਕੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਾਂ। ਹੁਣ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੀ ਇਸ ਧਮਕੀ ਤੋਂ ਬਾਅਦ ਅਸੀਂ ਸਿਰਫ ਔਰ ਸਿਰਫ ਪਾਕਿਸਤਾਨੀ ਫੌਜ ਜਾਂ ਪਾਕਿਸਤਾਨੀ ਫੋਰਸਿਸ ਨੇ ਜਿਹੜੀਆਂ ਉਹਨਾਂ ਨੂੰ ਨਿਸ਼ਾਨਾ ਬਣਾਵਾਂਗੇ। ਉਧਰੋਂ KPK ਸੂਬੇ ਦੀ ਜਿਹੜੀ ਸੂਬਾ ਸਰਕਾਰ ਹੈ ਉਹਨਾਂ ਨੇ ਆਖਿਆ ਕਿ ਹਰ ਥਾਣੇ ਦੇ ਹਰ SHO ਨੂੰ ਬੁਲਟ ਪ੍ਰੂਫ ਗੱਡੀ ਦਿੱਤੀ ਜਾਏ ਕਿਉਂਕਿ ਇਸ ਵੇਲੇ ਫੋਰਸਿਸ ਨੇ ਜਿਹੜੇ ਉਹ ਨਿਸ਼ਾਨੇ ਤੇ ਨੇ। ਇਧਰੋਂ ਅਗਰ ਬਿਆਨ ਆਇਆ ਕਿ ਬਸ ਹੁਣ ਅਸੀਂ ਕੁਝ ਨਹੀਂ ਬਸ ਦੈਟਸ ਇਟ ਅਸੀਂ ਆਪ ਕਾਰਵਾਈ ਕਰਾਂਗੇ ਅਫਗਾਨਿਸਤਾਨ ਦੇ ਅੰਦਰ ਤੇ ਉਹ ਧੜੇ ਜਿਹੜੇ ਪਾਕਿਸਤਾਨ ਤੇ ਹਮਲਾ ਕਰਦੇ ਨੇ ਜਿਨ੍ਹਾਂ ਨੂੰ ਅਫਗਾਨਿਸਤਾਨ ਡੱਕ ਨਹੀਂ ਸਕਿਆ ਰੋਕ ਨਹੀਂ ਸਕਿਆ ਮਕਾ ਨਹੀਂ ਸਕਿਆ ਉਹਨਾਂ ਕੋਲੋਂ ਹੁਣ ਧਮਕੀਆਂ ਡਾਇਰੈਕਟ ਪਾਕਿਸਤਾਨ ਨੂੰ ਇਹ ਦਵਾਈਆਂ ਜਾ ਰਹੀਆਂ ਕਿ ਅਸੀਂ ਡਾਇਰੈਕਟ ਫੋਰਸਿਸ ਨੂੰ ਨਿਸ਼ਾਨਾ ਬਣਾਵਾਂਗੇ। ਜੀ ਮਸੂਦ ਨੇ ਅਗਲੀ ਖਬਰ ਹਲੇ ਇਸਰਾਈਲੀ ਪ੍ਰਾਈਮ ਮਿਨਿਸਟਰ ਨੇ ਫਿਰ ਪਾਕਿਸਤਾਨ ਦਾ ਨਾਂ ਲਿਆ ਹੈ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਬਿਆਨ ਵੀ ਸਾਹਮਣੇ ਆ ਗਿਆ। ਇਸ ਬਾਰੇ ਕੀ ਆਖਿਆ ਉਹਨਾਂ ਨੇ? ਜਿਹੜੇ ਇਸਰਾਈਲੀ ਪ੍ਰਾਈਮ ਮਿਨਿਸਟਰ ਨੇ ਨੇਤਨਯਾਹੂ ਉਹਨਾਂ ਦਾ ਇਹ ਆਖਣਾ ਹੈ ਕਿ ਜੀ ਐਸੇ ਮੁਲਕ ਜਿਹੜੇ ਅੱਤਗਰਦਾਂ ਨੂੰ ਪਨਾਹ ਦਿੰਦੇ ਨੇ ਨਾ ਉਹ ਇਹ ਰਾਗ ਨਾ ਲਾਪਣ ਕਿ ਜੀ ਸਾਡੀ ਖੁਦ ਮੁਖਤਾਰੀ ਦੇ ਉੱਤੇ ਹਮਲਾ ਹੋਇਆ। ਅਫਗਾਨਿਸਤਾਨ ਦੇ ਵਿੱਚ 9/11 ਦੇ ਜਿਹੜੇ ਜ਼ਿੰਮੇਦਾਰ ਸਨ ਪਾਕਿਸਤਾਨ 'ਚ ਬਿਨ ਲਾਦਨ ਆਪਰੇਸ਼ਨ ਕਿੱਦਾਂ ਕੀਤਾ ਅਮਰੀਕਾ ਨੇ ਇਹਨਾਂ ਜ਼ਿੰਮੇਦਾਰਾਂ ਨੂੰ ਜਾ ਕੇ ਫੜਿਆ ਕਿਉਂਕਿ ਇਹਨਾਂ ਅੱਤਗਰਦਾਂ ਨੂੰ ਉੱਥੇ ਪਨਾਹਾਂ ਦਿੱਤੀਆਂ ਸੀ ਜਾਂ ਰੱਖਿਆ ਗਿਆ ਸੀਗਾ। ਇਸਰਾਈਲ ਨੇ ਵੀ ਉਹੀ ਕੀਤਾ ਕਿ ਹਮਾਸ ਦੇ ਜਿਹੜੇ ਜ਼ਿੰਮੇਦਾਰ ਸਨ ਉਹ ਕਤਰ ਦੇ ਵਿੱਚ ਸਨ ਅਸੀਂ ਉਹਨਾਂ ਨੂੰ ਮਾਰਿਆ ਸੋ ਹੁਣ ਕਤਰ ਇਹ ਕਵੇ ਕਿ ਮੇਰੀ ਖੁਦ ਮੁਖਤਾਰੀ ਤੇ ਹਮਲਾ ਤੇ ਮੈਂ ਇਹਨੂੰ ਨਹੀਂ ਮੰਨਦਾ। ਇਹ ਹੈ ਨੇਤਨਯਾਹੂ ਦੀ ਸਟੇਟਮੈਂਟ। ਦੂਸਰੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹ ਹੰਗਾਮੀ ਫੇਰੇ ਤੇ ਅਰਬ ਸਲਾਮਤੀ ਕੌਂਸਲ ਦਾ ਜਿਹੜਾ ਇਕੱਠ ਹੋ ਰਿਹਾ ਨਾ ਕਤਰ 'ਚ ਹੰਗਾਮੀ ਤੌਰ ਤੇ ਉੱਥੇ ਪਹੁੰਚੇ ਨੇ। ਉੱਥੇ ਜਾਣ ਤੋਂ ਪਹਿਲਾਂ ਪਾਕਿਸਤਾਨ 'ਚ ਉਹਨਾਂ ਨੇ ਇਹ ਆਖਿਆ ਸੀਗਾ ਕਿ ਇਸਰਾਈਲ ਨੇ ਜੋ ਕੁਝ ਕੀਤਾ ਹੈ ਹੁਣ ਬਸ ਦੁਨੀਆ ਨੂੰ ਚਾਹੀਦਾ ਕਿ ਉਹਨੂੰ ਕਟਹਿਰੇ ਦੇ ਵਿੱਚ ਲੈ ਕੇ ਆਏ ਉਹਨੂੰ ਪੁੱਛਿਆ ਜਾਏ ਇਹ ਜਿਹੜੇ ਜੰਗੀ ਜੁਰਮ ਉਹਦੇ ਵੱਲੋਂ ਕੀਤੇ ਜਾ ਰਹੇ ਨੇ ਨਾ ਇਹਦੇ ਉੱਤੇ ਉਹਦੇ ਕੋਲ ਜਵਾਬ ਮੰਗਿਆ ਜਾਏ। ਪੂਰੀ ਅਰਬ ਲੀਗ ਹੈ ਜਿਹੜੀ ਜਾਂ ਅਰਬ ਮੁਲਕਾਂ ਦੀ ਪੱਟੀ ਜਾਂ ਤਨਜ਼ੀਮ ਹੈ ਜਿਹੜੀ ਅਰਬ ਆਰਗੇਨਾਈਜੇਸ਼ਨ ਹੈ ਜਿਹੜੀ ਉਹਨੇ ਵੀ ਇਹਦੀ ਨਿੰਦਿਆ ਕੀਤੀ ਹੈ। ਕਤਰ ਹੈ ਜਿਹੜਾ ਉਹਨੇ ਪਹਿਲਾਂ ਤੇ ਆਖਿਆ ਕਿ ਜੀ ਜਵਾਬ ਦੇਣ ਦਾ ਹੈ ਜਿਹੜਾ ਉਹ ਹੱਕ ਰੱਖਨੇ ਆ
ਦੂਸਰੇ ਪਾਸੇ ਹੁਣ ਉਹਦਾ ਇਹ ਆਖਣਾ ਹੈ ਕਿ ਗਜ਼ਾ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ, ਇਹ ਕੰਮ ਕਰਕੇ ਇਸਰਾਈਲ ਨੇ ਉਹਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਉਹ ਮੁਕਣ ਨਹੀਂ ਦਾਂਗੇ। ਇਸਰਾਈਲ ਔਰ ਅਮਰੀਕਾ ਜਿੱਥੇ ਇਹ ਸਮਝਦੇ ਨੇ ਕਿ ਹਮਾਸ ਇੱਕ ਅੱਤਗਰਦ ਗਰੁੱਪ ਹੈ, ਉੱਥੇ ਫਲਸਤੀਨੀਆਂ ਦਾ ਇਹ ਆਖਣਾ ਹੈ ਕਿ ਸਾਡੇ ਕੋਲ ਫੌਜ ਨਹੀਂ ਹੈ, ਸਾਡੇ ਕੋਲ ਫੋਰਸ ਨਹੀਂ ਹੈ, ਸਾਡੇ ਕੋਲ ਆ ਜਾ ਕੇ ਜੇ ਕੋਈ ਡਿਫੈਂਸ ਜਾਂ ਅੱਗੋਂ ਰਾਹ ਢੱਕਣ ਵਾਲੇ ਹੈ ਨੇ ਤੇ ਉਹ ਇਹੀ ਲੋਕ ਨੇ, ਔਰ ਅਸੀਂ ਇਹਨਾਂ ਦੀ ਹਮਾਇਤ ਕਰਨੇ ਆ। ਕਹਿ ਲਵੋ ਕਿ ਉਹ ਲੋਕ ਜਿਨ੍ਹਾਂ ਨੂੰ ਇਸ ਵੇਲੇ ਫਾਕੇ, ਗੋਲੀ ਔਰ ਕੀ ਨੇ ਗਾਜ਼ਾ ਦੇ ਵਿੱਚ ਹੋਣ ਡਿਆ, ਉਹ ਸਭ ਹੋ ਰਿਹਾ ਆ। ਉਹਨਾਂ ਦੀ ਆਖਰੀ ਉਮੀਦ ਅਗਰ ਕੋਈ ਲੜਾਈ ਝਗੜੇ ਲੋਕਾਂ ਤੇ ਉਹ ਹਮਾਸ ਆ। ਬਟ ਕੁਝ ਤਾਕਤਾਂ ਨੇ ਜਿਹੜੀਆਂ ਉਹ ਕਹਿੰਦੀਆਂ ਨੇ ਕਿ ਇਹ ਅੱਤਗਰਦ। ਹੁਣ ਸਾਊਦੀ ਅਰਬ ਔਰ ਫਰਾਂਸ ਨੇ ਵੀ ਕਹਿਤਾ ਕਿ ਦੋ ਰਿਆਸਤੀ ਹੱਲ ਯਾਨੀ ਇਸਰਾਈਲ ਔਰ ਫਲਸਤੀਨ ਇਹਨਾਂ ਦੇ ਵਜੂਦ ਨੂੰ ਮੰਨਿਆ ਜਾਏ ਔਰ ਉਹਦੇ ਵਿੱਚ ਹਮਾਸ ਤੋਂ ਪਾਕ ਹੋਵੇ। ਪਰ ਹੁਣ ਇਹ ਤਾਜ਼ਾ ਬਿਆਨਬਾਜ਼ੀ ਜਿਹੜੀ ਆਲਮੀ ਮੰਜ਼ਰਨਾਮੇ ਦਾ ਹਿੱਸਾ ਹੈ। ਜੀ ਮਸੂਦਬਾਦ ਨੇ ਅਗਲੀ ਖਬਰ ਹਲੇ ਲਾਹੌਰ ਦੀ ਕਿਸੇ ਅਦਾਲਤ ਨੇ ਇਮਰਾਨ ਖਾਨ ਦੇ ਹਾਮੀ ਤੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਆਰਿਫ ਅਲਵੀ ਹੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦਾ ਹੁਕਮ ਦੇ ਦਿੱਤਾ ਹੈ। ਜੀ ਬਿਲਕੁਲ ਜੀ, ਇਹ ਲਾਹੌਰ ਦੀ ਸੈਸ਼ਨ ਕੋਰਟ ਹੈ ਜਿਨੇ FIA ਦੇ ਮਹਿਕਮੇ ਨੂੰ ਕਾਨੂੰਨ ਦੇ ਮੁਤਾਬਕ ਕਾਰਵਾਈ ਦਾ ਹੁਕਮ ਦਿੱਤਾ, ਕਿਉਂਕਿ ਪਾਕਿਸਤਾਨ ਦੇ ਜਿਹੜੇ ਫਾਰਮਰ ਜਾਂ ਐਕਸ ਪ੍ਰੈਜ਼ੀਡੈਂਟ ਨੇ ਆਰਿਫ ਅਲਵੀ ਹੋਣੇ, ਜਿਨ੍ਹਾਂ ਦਾ ਤਾਲੁਕ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਨਾਲ ਹੈ, ਉਹਨਾਂ ਦੇ ਖਿਲਾਫ ਸ਼ਹਿਜ਼ਾਦ ਅਦਨਾਨ ਨਾਮੀ ਇੱਕ ਬੰਦੇ ਨੇ ਆਪਣੇ ਵਕੀਲ ਮੁਦੱਸਰ ਚੌਧਰੀ ਰਾਹੀਂ ਇੱਕ ਅਰਜ਼ੀ ਦਾਇਰ ਕੀਤੀ, ਜਿਹਦੇ ਚ ਆਖਿਆ ਗਿਆ ਕਿ ਆਰਿਫ ਅਲਵੀ ਨੇ ਪਾਕਿਸਤਾਨ ਤੋਂ ਬਾਹਰ ਆਪਣੀ ਤਕਰੀਰ ਦੇ ਵਿੱਚ ਬੜੇ ਤੋਹੀਨ ਵਾਲੇ ਜਿਹੜੇ ਅੱਖਰ ਨੇ ਉਹ ਵਰਤੇ ਨੇ ਪਾਕਿਸਤਾਨੀ ਅਦਾਰਿਆਂ ਤੇ, ਪਾਕਿਸਤਾਨੀ ਆਲਾ ਜ਼ਿੰਮੇਦਾਰਾਂ ਤੇ, ਪਾਕਿਸਤਾਨੀ ਅਦਾਲਤਾਂ ਤੇ, ਪਾਕਿਸਤਾਨੀ ਫੌਜ ਤੇ ਹੋਰ ਮਹਿਕਮਿਆਂ ਤੇ ਨੁਕਤਾਚੀਨੀ ਕੀਤੀ ਔਰ ਬਹੁਤ ਬੁਰੇ ਲਫ਼ਜ਼ਾਂ ਦੇ ਵਿੱਚ ਕੀਤੀ ਹੈ। ਸੋ ਇਹ ਜਿਹੜੇ ਬਿਆਨ ਹੈ ਇਹ ਤੋਹੀਨ ਹੈ, ਇਹ ਮੁਲਕ ਦੀ ਤੋਹੀਨ ਹੈ, ਮੁਲਕੀ ਅਥਾਰਟੀਆਂ ਦੀ ਤੋਹੀਨ ਹੈ। ਇਸ ਕਰਕੇ ਆਰਿਫ ਅਲਵੀ ਹੋਣੇ ਨੇ ਜਿਹੜੇ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਏ, ਕਿਉਂਕਿ ਪੁਲਿਸ ਮੇਰੀ ਗੱਲ ਨਹੀਂ ਸੁਣਨ ਡਈ, ਨਾ FIA ਮੇਰੀ ਗੱਲ ਸੁਣਨ ਡਈ ਹੈ, ਜਦ ਕਿ ਉਹਨਾਂ ਦੀ ਕੀਤੀ ਗਈ ਤਕਰੀਰ ਦਾ ਪ੍ਰੂਫ ਹੈ। ਉਹਦੇ ਤੋਂ ਬਾਅਦ ਲਾਹੌਰ ਦੀ ਇਸ ਅਦਾਲਤ ਦੇ ਜਿਹੜੇ ਜੱਜ ਨੇ ਸ਼ਫਕਤ ਸ਼ਹਿਬਾਜ਼ ਰਾਣਾ ਹੋਣੇ, ਉਹਨਾਂ ਨੇ ਇਹ ਆਖਿਆ ਕਿ ਠੀਕ ਹੈ, ਸ਼ਫਕਤ ਸ਼ਹਿਬਾਜ਼ ਰਾਜਾ ਹੋਣੇ, ਉਹਨਾਂ ਨੇ ਆਖਿਆ ਕਿ ਠੀਕ ਹੈ, ਜੇ ਇਹ ਬਿਆਨ ਇਸ ਕਾਬਲ ਹੈ ਨੇ ਕਿ ਜਿਨ੍ਹਾਂ ਤੋਂ ਤੋਹੀਨ ਦਾ ਇੱਕ ਅਸਰ ਸਾਹਮਣੇ ਆਉਂਦਾ ਹੈ ਔਰ ਦਰਖਾਸਤ ਦਾਇਰ ਕਰਨ ਵਾਲਾ ਇਹ ਗੱਲ ਸਾਬਤ ਕਰ ਸਕਦਾ ਹੈ ਤਾਂ ਮੁਕੱਦਮਾ ਦਰਜ ਕਰ ਦਿੱਤਾ ਜਾਏ। ਆਰਿਫ ਅਲਵੀ ਹੋਣੇ ਵੀ ਫੇਸ ਕਰਨ, ਇਹ ਵੀ ਆਪਣੀਆਂ ਗਵਾਹੀਆਂ ਔਰ ਦਲੀਲਾਂ ਜਿਹੜੀਆਂ ਉਹ ਦਵੇ, ਕਾਨੂੰਨ ਦੇ ਮੁਤਾਬਕ ਫਿਰ ਜਿਹੜਾ ਫੈਸਲਾ ਹੋਏਗਾ ਉਹ ਅਦਾਲਤ ਕਰੇਗੀ। ਠੀਕ ਹੈ, ਮਸੂਦਬਾਦ ਨੇ ਅਗਲੀ ਖਬਰ ਹਲੇ ਪਾਕਿਸਤਾਨ ਏਸ਼ੀਆ ਕੱਪ ਚ ਭਾਰਤ ਤੋਂ ਹਾਰ ਗਿਆ। ਇਹ ਮੈਚ ਘੱਟ ਤੇ ਸਿਆਸਤ ਬਹੁਤੀ ਲੱਗਣ ਰਹੀ ਸੀ। ਹੁਣ ਪਾਕਿਸਤਾਨ ਦੀ ਮੰਗ ਹੈ ਜੀ ਮੈਚ ਰੈਫਰੀ ਬਦਲੋ ਤਾਂ ਹੀ ਟੂਰਨਾਮੈਂਟ ਖੇਡਾਂਗੇ। ਜੀ ਬਿਲਕੁਲ ਠੀਕ ਹੈ, ਇਹ ਪਾਕਿस्तान ने मांग रख दी थी। पाकिस्तान क्रिकेट बोर्ड के प्रधान भी ने और पाकिस्तान के फेडरल इंटीरियर मिनिस्टर भी ने मोहसिन नकवी होने, उन्होंने इस मामले ਦੇ ਉੱਤੇ ਪਹਿਲਾਂ ਤਾਂ ਵੇਖੋ ਜੀ ਮੈਚ ਨੂੰ ਮੈਚ ਰਹਿਣਾ ਚਾਹੀਦਾ, ਖੇਡ ਨੂੰ ਖੇਡ ਰੱਖੋ ਜੀ। ਗਰਾਊਂਡ ਦੇ ਵਿੱਚ ਜਦੋਂ ਗਏ ਤੇ ਇੱਕ ਰੈਫਰੀ ਦਾ ਇੱਕ ਹੀ ਕਹਿਣ ਦਾ ਤੁਕ ਬਣਦਾ ਹੈ, ਸਪੋਰਟਸਮੈਨ ਸਪਿਰਿਟ ਇਹ ਹੈ, ਗਰਾਊਂਡ ਦੇ ਜਿਹੜੇ ਕਾਨੂੰਨ ਨੇ ਨਾ ਉਹ ਇਹ ਨੇ ਕਿ ਜਦੋਂ ਤੁਸੀਂ ਗਰਾਊਂਡ 'ਚ ਉਤਰਨਾ ਤੇ ਇੱਕ ਦੂਸਰੇ ਦੇ ਨਾਲ ਸ਼ੇਕ ਹੈਂਡ ਕਰਨਾ ਹੈ, ਹੱਥ ਮਿਲਾਉਣਾ ਹੈ। ਉਹਨੇ ਦੋਵੇਂ ਮੁਲਕਾਂ ਦੇ ਕਪਤਾਨਾਂ ਨੂੰ ਕਿਹਾ ਕਿ ਤੁਸੀਂ ਇੱਕ ਦੂਜੇ ਨਾਲ ਹੱਥ ਨਾ ਮਿਲਾਓ। ਅੱਛਾ, ਇਹ ਰੈਫਰੀ ਨੇ ਕਿਹਾ ਹੈ, ਜਿਹਨੂੰ ਇਹ ਚਾਹੀਦਾ ਸੀਗਾ ਕਿ ਉਹ ਬਰਫ਼ ਜਿਹੜੀ ਉਹ ਖੁਰਨ ਦਿੰਦਾ। ਉਸ ਤੋਂ ਬਾਅਦ ਫਿਰ ਇਸ ਕੰਮ ਤੋਂ ਬਾਅਦ ਪਾਕਿਸਤਾਨ ਮੈਚ ਹਾਰ ਗਿਆ। ਹਾਰਨ ਤੋਂ ਬਾਅਦ ਭਾਰਤੀ ਕਪਤਾਨ ਨੇ ਸਟੇਜ ਤੇ ਜਾ ਕੇ ਕਿਹਾ ਕਿ ਅਸੀਂ ਇਸ ਜਿੱਤ ਨੂੰ ਆਪਣੀ ਭਾਰਤੀ ਫੌਜ ਦੇ ਨਾਮੇ ਕਰਨੇ ਆ, ਅਸੀਂ ਇਹਨੂੰ ਪਹਿਲਗਾਮ ਹਮਲੇ ਦੇ ਨਾਮੇ ਕਰਨੇ ਆ। ਪਾਕਿਸਤਾਨ ਨੇ ਉਸ ਰੌਣਕ ਦਾ ਪਾਕਿਸਤਾਨੀ ਖਿਡਾਰੀਆਂ ਨੇ ਬਾਈਕਾਟ ਕਰ ਦਿੱਤਾ। ਬਾਈਕਾਟ ਕਰਨ ਦੇ ਨਾਲ ਨਾਲ ਹੁਣ ਪਾਕਿਸਤਾਨ ਨੇ ਬਕਾਇਦਾ ਤੌਰ ਤੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ICC ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਜੀ ਮੈਚ ਰੈਫਰੀ ਦਾ ਰਵੱਈਆ ਜਿਹੜਾ ਉਹ ਇੰਟਰਨੈਸ਼ਨਲ ਕ੍ਰਿਕਟ ਕਾਨੂੰਨ ਦੇ ਖਿਲਾਫ ਸੀਗਾ। ਉਹ ਕੌਣ ਹੁੰਦਾ ਹੈ ਕਹਿਣ ਵਾਲਾ ਕਿ ਦੋਵੇਂ ਕਪਤਾਨ ਨੇ ਜਿਹੜੇ ਹੱਥ ਨਾ ਮਿਲਾਉਣ। ਰੈਫਰੀ ਦੇ ਵੱਲੋਂ ਇਹ ਕੰਮ ਜਿਹੜਾ ਕੀਤਾ ਗਿਆ, ਇਸ ਕਰਕੇ ਮੈਚ ਰੈਫਰੀ ਨੇ ਜਿਹੜੇ ਉਹਨਾਂ ਨੂੰ ਜਦੋਂ ਤੱਕ ਨਹੀਂ ਬਦਲਿਆ ਜਾਂਦਾ ਪਾਕਿਸਤਾਨ ਏਸ਼ੀਆ ਕੱਪ ਦੇ ਆਉਣ ਵਾਲੇ ਮੈਚ ਨਹੀਂ ਖੇਡੇਗਾ। ਅਲਲ ਐਲਾਨ ਉਹਨਾਂ ਨੇ ਇਹ ਆਖਿਆ ਹੈ ਕਿ ਹੋ ਸਕਦਾ ਅਸੀਂ ਆਉਣ ਵਾਲੇ ਮੈਚ ਨਾ ਖੇਡੀਏ, ਮੈਚ ਰੈਫਰੀ ਨੂੰ ਪਰਾਂ ਕਰੋ। ਇਹ ਹੁਣ ਕੰਮ ਹੈ ਜਿਹੜਾ ਇਹ ਵਾਵਾ ਜ਼ਰਾ ਭੱਗ ਗਿਆ ਆ। ਕ੍ਰਿਕਟ ਦੇ ਜਿਹੜੇ ਪੰਡਤ ਨੇ ਉਹਨਾਂ ਦਾ ਆਖਣਾ ਹੈ ਕਿ ਸਭ ਤੋਂ ਵੱਡਾ ਟੱਕਰਾ ਪਾਕਿਸਤਾਨ ਔਰ ਭਾਰਤ ਦਾ ਹੀ ਸੀਗਾ। ICC ਨੇ ਜਿੰਨਾ ਕਮਾਉਣਾ ਸੀਗਾ ਕਮਾ ਲਿਆ। ਪਾਕਿਸਤਾਨ ਜੇ ਬਾਈਕਾਟ ਕਰਕੇ ਬਾਕੀ ਮੈਚ ਨਹੀਂ ਵੀ ਖੇਡਦਾ ਤੇ ਟੂਰਨਾਮੈਂਟ ਤੇ ਸ਼ਾਇਦ ਹੋ ਜਾਵੇ। ਪਾਕਿਸਤਾਨ ਨੂੰ ਬਹੁਤੀਆਂ ਔਕਲਾਂ ਚੱਲਣੀਆਂ ਪੈਣਗੀਆਂ, ਜਦਕਿ ਪਾਕਿਸਤਾਨ ਦਾ ਇਹ ਆਖਣਾ ਹੈ ਕਿ ਇਸ ਮਾਮਲੇ ਦੇ ਉੱਤੇ ICC ਆਪਣੇ ਰੂਲਸ ਦੇ ਮੁਤਾਬਕ ਵੇਖੇ ਕਿ ਇੱਕ ਰੈਫਰੀ ਹੈ ਜਿਹੜਾ ਉਹਨੇ ਆਪਣੇ ਇਖਤਿਆਰਾਂ ਤੋਂ ਅਪਾਰਿਆ ਹੋ ਕੇ ਇਹ ਕੰਮ ਕਿਉਂ ਕੀਤਾ। ਭਾਰਤ ਵਾਲੇ ਪਾਸਿਓਂ, ਭਾਰਤੀ ਕਪਤਾਨ ਵਾਲੇ ਪਾਸਿਓਂ ਜੋ ਕੁਝ ਹੋਇਆ ਉਹਦੇ ਤੇ ਉਹਨਾਂ ਕੋਈ ਤਬਸਰਾ ਨਹੀਂ ਕੀਤਾ। ਜੀ ਮਸੂਦਬਾਦ ਨੇ ਅਗਲੀ ਖਬਰ ਲੈ ਕਹਿੰਦੇ ਨੇ ਜੀ ਖਾਣਾ ਪੀਣਾ ਲਾਹੌਰੀਆਂ ਲਈ ਤੇ ਲਾਹੌਰੀਏ ਖਾਣ ਪੀਣ ਲਈ, ਪਰ ਇਸੇ ਚੱਕਰ ਦੇ ਵਿੱਚ ਦਹੀਂ ਭੱਲੇ ਖਾ ਕੇ 2 ਬੰਦੇ ਮਰ ਗਏ। ਜੀ ਖਾਣਾ ਪੀਣਾ ਲਾਹੌਰੀਆਂ ਲਈ, ਲਾਹੌਰੀਏ ਖਾਣ ਪੀਣ ਲਈ, ਪਰ ਜਿਹੜੇ ਖਾਣ ਪੀਣ ਦੀਆਂ ਸ਼ੈਵਾਂ ਵੇਚਣ ਦੇ ਨੇ ਉਹਨਾਂ ਨੂੰ ਵੀ ਰੱਬ ਯਾਦ ਹੋਣਾ ਚਾਹੀਦਾ। ਬਿਲਕੁਲ ਰੱਬ ਨਹੀਂ ਭੁੱਲਣਾ ਚਾਹੀਦਾ। ਇਹ ਮਾਮਲਾ ਹੋਇਆ ਜੀ ਲਾਹੌਰ ਦਾ ਇਲਾਕਾ ਆ ਹੰਜਰਵਾਲ, ਉੱਥੇ ਹੋਇਆ ਹੈ ਜਿੱਥੇ ਜ਼ਰੀਲੇ ਦਹੀਂ ਭੱਲੇ ਨੇ ਜਿਹੜੇ ਉਹ ਖਾ ਕੇ 2 ਬੰਦੇ ਮਰ ਗਏ ਨੇ। ਤੀਜੇ ਦੀ ਹਾਲਤ ਖਤਰਨਾਕ ਆ ਔਰ ਸੁਣਿਆ ਕਿ ਦਰਜਨ ਕੁ ਬੰਦੇ ਜਿਨ੍ਹਾਂ ਨੇ ਉੱਥੋਂ ਦਹੀਂ ਭੱਲੇ ਲੈ ਕੇ ਉਸ ਦੁਕਾਨ ਤੋਂ, ਉਸ ਰੇਹੜੀ ਤੋਂ, ਉਸ ਢਾਬੇ ਤੋਂ ਖਾਦੇ ਸਨ, ਉਹ ਸਾਰੇ ਬਿਮਾਰ ਹੋ ਗਏ ਨੇ। DSP ਜਿਹੜੇ ਉਹ ਮੌਕੇ ਤੇ ਆਪਣੇ ਉਹਨਾਂ ਜਾ ਕੇ ਜਦੋਂ ਜਾਂਚ ਕੀਤੀ ਤੇ ਪਤਾ ਲੱਗਾ ਕਿ ਮੌਣ ਵਾਲਿਆਂ ਦੇ ਵਿੱਚ 50 ਵਰਿਆਂ ਦਾ ਮੁਹੰਮਦ ਅਸ਼ਰਫ ਆ, 30 ਵਰਿਆਂ ਦਾ ਮੁਹੰਮਦ ਸਜਾਦ ਆ ਔਰ ਜਿਹੜਾ ਬੰਦਾ ਜਿਹਦੀ ਹਾਲਤ ਖਤਰੇ 'ਚ ਇਸ ਵੇਲੇ ਮੁਹੰਮਦ ਅਲੀ ਸ਼ੇਰ ਉਹਦਾ ਨਾਂ ਆ।
24 ਵਰਿਆਂ ਦਾ ਉਹ ਆ, ਇਲਾਜ ਦਵਾ ਦਾਰੂ ਵੈਂਟੀਲੇਟਰ ਤੇ ਉਹਨੂੰ ਰੱਖਿਆ ਆ, ਸਭ ਪਰਤਦੇ ਨਹੀਂ ਪਰਤਦੇ। ਲਾਸ਼ਾਂ ਦੇ ਪੋਸਟਮਾਰਟਮ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ, ਜਿਹਦੇ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਦਹੀਂ ਭੱਲਿਆਂ 'ਚ ਜ਼ਹਿਰ ਕੇਸ ਨੇਚਰ ਦੀ ਸੀਗੀ। ਮੁੱਢਲਾ ਖਿਆਲ ਇਹ ਕੀਤਾ ਜਾ ਰਿਹਾ ਕਿ ਕੋਈ ਕਿਰਲੀ ਵਿੱਚ ਡਿੱਗੀ ਸੀਗੀ, ਜਿਹਨੂੰ ਕੱਢ ਕੇ ਉਹਨੇ ਬਾਹਰ ਸੁੱਟ ਦਿੱਤੇ, ਪਰ ਦਹੀਂ ਭੱਲੇ ਨੇ ਜਿਹੜੇ ਉਹ ਨਾ ਸੁੱਟੇ, ਉਹਨੇ ਉਸੇ ਤਰ੍ਹਾਂ ਵੇਚੇ ਔਰ ਉਹ ਜ਼ਹਿਰ ਜਿਹੜਾ ਉਹ ਇਹਨਾਂ ਦੀ ਮੌਤ ਦਾ ਸਬਬ ਬਣ ਗਿਆ। ਜੀ ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰੀ ਕਰੀਦੀ ਹੁੰਦੀ ਹੈ ਜੀ। ਪੰਜਾਬੀ ਰੇਡੀਓ ਯੂਐਸਏ ਤੋਂ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ, ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਪੇਜ ਵੀ ਹੈ, ਪੰਜਾਬੀ ਰੇਡੀਓ ਯੂਐਸਏ ਦਾ YouTube ਚੈਨਲ ਵੀ ਹੈ। ਇਸ ਤੋਂ ਅੱਡ ਸਾਡੇ ਟਿਕਟੌਕ ਤੇ ਇੰਸਟਾਗ੍ਰਾਮ ਤੇ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਲੋ ਜੀ, ਸਾਨੂੰ ਦਿਓ ਅਪਡੇਟ ਪਾਕਿਸਤਾਨ ਚੋਂ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।